ਜਦੋਂ ਪਰਮਾਤਮਾ ਦੇ ਦੁਆਰ ਪਹੁੰਚਾਂਗੇ ਨਾ ਤੇ ਉਹਨੂੰ ਅਸੀਂ ਕਵਾਂਗੇ ਪਰਮਾਤਮਾ ਅਸੀਂ ਤੁਹਾਡੀ ਬੜੀ ਬੰਦਗੀ ਕੀਤੀ, ਅਸੀਂ ਤੁਹਾਨੂੰ ਬੜਾ ਮਨਾਇਆ, ਬੜਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕੀਤਾ। ਔਰ ਅਗਰ ਬਾਕੀ ਟੈਸਟ ਵਿੱਚ ਸਬਜੈਕਟ ਵਿੱਚ ਅਸੀਂ ਫੇਲ ਹੋ ਗਏ ਤੇ ਅਗਲੀ ਕਲਾਸ ਵਿੱਚ ਨਹੀਂ ਜਾ ਪਾਓਗੇ। ਜਿਵੇਂ ਇੱਕ ਬੱਚਾ ਕਲਾਸ ਵਿੱਚ ਹੁੰਦਾ ਨਾ, ਅਗਰ ਉਹ ਕਹੇ ਕਿ ਮੈਂ ਸਿਰਫ ਸਾਇੰਸ ਦੇ ਅੰਦਰ 100 ਵਿੱਚੋਂ 90 ਲਿਆਇਆ ਤੇ ਮੈਨੂੰ ਅਗਲੀ ਕਲਾਸ ਵਿੱਚ ਜਾਣ ਦਿਓ, ਤੇ ਐਵੇਂ ਪੋਸੀਬਲ ਨਹੀਂ ਹੈ। ਉਹਨੂੰ ਹਿੰਦੀ ਵਿੱਚ ਵੀ ਲੈਣੇ ਪੈਣਗੇ, ਉਹਨੂੰ ਮੈਥਸ ਵਿੱਚ ਲੈਣੇ ਪੈਣਗੇ, ਬਹੁਤ ਸਾਰੇ ਸਬਜੈਕਟ ਹੁੰਦੇ ਨੇ, ਘੱਟੋ ਘੱਟ ਪਾਸਿੰਗ ਮਾਰਕਸ ਤੇ ਲੈਣੇ ਪੈਣਗੇ 34-35 ਨੰਬਰ। ਉਸੇ ਤਰ੍ਹਾਂ ਇਹ ਦੁਨੀਆਦਾਰੀ ਦੇ ਵੀ ਬਹੁਤ ਸਾਰੇ ਸਬਜੈਕਟ ਹੈ। ਜਦੋਂ ਪਰਮਾਤਮਾ ਦੇ ਸਾਹਮਣੇ ਜਾਵਾਂਗੇ ਨਾ, ਉਹ ਕਹੇਗਾ ਠੀਕ ਹੈ ਤੂੰ ਮੇਰੀ ਬੰਦਗੀ ਕੀਤੀ ਹੈ, ਤੇਰੇ ਮਾਤਾ ਪਿਤਾ ਨੂੰ ਅੱਗੇ ਲਿਆਣਾ। ਉਹ ਘੱਟੋ ਘੱਟ ਇਤਨਾ ਤੇ ਕਹਿਣ ਕਿ ਹਾਂ ਮੇਰੇ ਬੱਚੇ ਨੇ ਮੇਰੀ ਸੇਵਾ ਕੀਤੀ। ਜ਼ਿਆਦਾ ਨਾ ਸਹੀ, ਅਸੀਂ ਉਹਨੂੰ ਸੌ ਨਹੀਂ ਦਿੰਦੇ, ਪਰ ਇਹ ਪਾਸਿੰਗ ਮਾਰਕਸ ਹੈ, ਇਹਨੇ ਆਪਣੇ ਵੱਲੋਂ ਪੂਰੇ ਐਫਰਟ ਦਿਖਾਏ ਨੇ। ਇੱਕ ਸਬਜੈਕਟ ਆਉਂਦਾ ਹੈ ਜਿਹਦੀ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ, ਭਾਵੇਂ ਉਹ ਹਸਬੈਂਡ ਹੋਏ ਭਾਵੇਂ ਵਾਈਫ ਹੋਏ। ਜਦੋਂ ਉੱਪਰ ਜਾਏ ਤੁਹਾਡੇ ਸਾਹਮਣੇ ਆ ਤਾਂ ਇਤਨਾ ਲੱਗੇ ਕਿ ਹਾਂ ਇਹਨੇ ਇਤਨੀ ਸੇਵਾ ਕੀਤੀ ਹੈ ਕਿ ਇਹ ਪਾਸ ਹੈ, ਇਹਨੇ ਆਪਣੇ ਵੱਲੋਂ ਪੂਰੇ ਐਫਰਟ ਦਿੱਤੇ ਨੇ। ਇੱਕ ਸਬਜੈਕਟ ਹੈ ਸਮਾਜ, ਕਮ ਸੇ ਕਮ ਸਮਾਜ ਇਤਨਾ ਤੇ ਕਹੇ ਕਿ ਹਾਂ ਅੱਛਾ ਆਦਮੀ ਸੀ, ਘੱਟੋ ਘੱਟ ਇਹ ਨਾ ਕਹੇ ਕਿ ਕਈਆਂ ਦੇ ਕਰਜ਼ੇ ਲੈ ਕੇ ਮਰ ਗਿਆ ਜਾਂ ਕਈਆਂ ਦੇ ਘਰ ਬਰਬਾਦ ਕਰਕੇ ਗਿਆ। ਇੱਕ ਸਬਜੈਕਟ ਸਮਾਜ ਵੀ ਹੈ ਜੋ ਇਹ ਕਹੇ ਕਿ ਹਾਂ ਪਰਮਾਤਮਾ ਜੀ ਇਨਸਾਨ ਅੱਛਾ ਸੀ। ਇੱਕ ਸਬਜੈਕਟ ਹੈ ਸਾਡਾ ਕਾਰੋਬਾਰ। ਠੀਕ ਹੈ ਤੁਸੀਂ ਬਹੁਤ ਵੱਡੇ ਆਦਮੀ ਨਹੀਂ ਬਣੇ, ਪਰ ਇਤਨਾ ਦੇ ਤੁਹਾਨੂੰ ਬੈਲੈਂਸ ਕਰਕੇ ਚੱਲਣਾ ਚਾਹੀਦਾ ਕਿ ਘਰ ਗ੍ਰਸਤੀ ਵਿੱਚ ਕੋਈ ਦਿੱਕਤ ਨਾ ਆਏ। ਜਦ ਸਾਰੇ ਸਬਜੈਕਟਾਂ ਵਿੱਚ ਪਾਸ ਹੋਵਾਂਗੇ ਔਰ ਪਰਮਾਤਮਾ ਦੀ ਬੰਦਗੀ ਵਿੱਚ ਪਾਸ ਹੋਵਾਂਗੇ ਤਾਂ ਜਾ ਕੇ ਅਗਲੀ ਕਲਾਸ ਮਿਲੇਗੀ।